ਆ ਜੋ ਸਪੀਕਰ ਹੈਗੇ ਹਾਊਸ ਸਪੀਕਰ ਤੇ ਅਸੀਂ ਇਹਦੇ ਤੇ ਡਿਸਕਸ਼ਨ ਨਹੀਂ ਕਰਨੀ ਹੈਗੀ। ਪਰ ਹੁਣ ਇਹ ਪਤਾ ਚੱਲ ਰਿਹਾ ਵੀ ਕੁਛ ਜਿਹੜੇ ਸੈਂਟਰਿਸਟ ਰਿਪਬਲਿਕਨ ਹੈਗੇ ਆ ਉਹ ਰਿਵੋਲਟ ਕਰ ਗਏ ਆ। ਉਹ ਕਹਿੰਦੇ ਨਹੀਂ, ਅਸੀਂ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦਾ ਸਾਥ ਦੇਵਾਂਗੇ। ਕਾਰਨ ਕੀ ਆ ਵੀ ਉਹਨਾਂ ਦੀਆਂ ਵੀ ਜਿਹੜੀਆਂ ਇਲੈਕਸ਼ਨ ਦੇ ਵਿੱਚ ਪੋਜੀਸ਼ਨ ਬੈਡ ਹੈਗੀ ਆ, ਨਹੀਂ ਤਾਂ ਉਹ ਸੀਟਸ ਲੂਜ਼ ਕਰ ਸਕਦੇ ਆ। 22 ਮਿਲੀਅਨ ਅਮਰੀਕਨਸ ਜਿਹੜੇ ਆ ਉਹਨਾਂ ਦੀ ਹੈਲਥ ਇੰਸ਼ੋਰੈਂਸ ਤੇ ਫਰਕ ਪੈਣਾ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਕਿਤੇ ਜਦੋਂ ਤੁਹਾਨੂੰ ਬਿੱਲ ਆਉਂਦਾ ਨਾ, ਬਿੱਲ ਖੋਲ ਕੇ ਦੇਖਿਆ ਕਰੋ ਕਿੰਨਾ ਬਿੱਲ ਆ। ਕਈਆਂ ਦਾ $2500 ਮਹੀਨੇ ਦਾ ਹੁੰਦਾ ਤੇ $2400 ਤੱਕ ਜਿਹੜੀ ਸਬਸਿਡੀ ਹੁੰਦੀ, ਸਿਰਫ ਤੁਸੀਂ $100 ਹੀ ਪੇ ਕਰਦੇ ਆ। ਐਗਜ਼ਾਮਪਲ ਦੇ ਰਿਹਾ ਮੈਂ, ਕਿਉਂਕਿ ਬਾਕੀ ਸਾਰੀ ਸਬਸਿਡੀ ਜਿਹੜੀ ਆ ਉਹ ACA ਦੇ ਅੰਡਰ ਆਉਂਦੀ ਹੈਗੀ, ਜਿਹੜੀ 10 ਸਾਲਾਂ ਤੋਂ ਓਬਾਮਾ ਕੇਅਰ ਦੇ ਅੰਡਰ ਮਿਲ ਰਹੀ ਸੀ। ਸੋ ਪਹਿਲਾਂ ਇਹਨਾਂ ਨੇ 10 ਸਾਲ ਲਈ ਕੀਤਾ ਸੀ, ਉਹ ਤੋਂ ਬਾਅਦ ਸੀ ਵੀ ਜੇ ਕੋਈ ਅਮੈਂਡ ਕਰਨਾ ਹੋਇਆ ਜਾਂ ਐਕਸਟੈਂਡ ਕਰਨਾ ਹੋਇਆ ਉਹ ਦੇਖਾਂਗੇ, ਪਰ ਉਹ 10 ਸਾਲ ਇਹ ਹੁਣ ਦਸੰਬਰ 31 2025 ਨੂੰ ਖਤਮ ਹੋ ਜਾਣੇ ਆ। ਸੋ ਜੇ ਸਬਸਿਡੀ ਐਕਸਟੈਂਡ ਨਹੀਂ ਹੁੰਦੀ, ਉਹ ਤੁਹਾਡਾ $100 ਵਾਲਾ ਬਿੱਲ ਜਿਹੜਾ $2500 ਤੇ ਚੱਲ ਜਾਣਾ। ਸੋ ਹੁਣ ਤੁਸੀਂ ਦੇਖੋ ਵੀ ਕਿੰਨੇ ਕੁ ਲੋਕ ਉਹਦੇ 'ਚ ਅਫੋਰਡ ਕਰ ਸਕਣਗੇ। 22 ਮਿਲੀਅਨ ਦੇ ਕਰੀਬ ਜਿਹੜੇ ਲੋਕ ਹੈਗੇ ਆ ਜੋ ਇਹਦੇ ਨਾਲ ਅਫੈਕਟ ਹੋਣਗੇ। ਹਾਊਸ ਸਪੀਕਰ ਮਾਈਕ ਜੌਨਸਨ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਦੇ ਤੇ ਨਹੀਂ ਗੱਲ ਕਰਾਂਗੇ। ਹਾਂ, ਇੱਕ ਰਿਪਬਲਿਕਨ ਦੇ ਕੋਲ ਆਈਡੀਆ ਹੈਗਾ ਜਿਹਦੇ 'ਚ $1500 ਪਰ ਈਅਰ ਤੱਕ ਅਸੀਂ ਜਿਹੜੀ ਆ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਹਾਂ। ਹੁਣ ਜਿਹਦਾ ਬਿੱਲ $2500 ਪਰ ਮੰਥ ਆ, $30,000 ਸਾਲ ਦਾ, ਜੇ ਤੁਹਾਨੂੰ 1500 ਮਿਲ ਵੀ ਗਿਆ ਦੈਟਸ ਨਥਿੰਗ ਜੇ 4 ਫੈਮਿਲੀ ਮੈਂਬਰਸ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਖਾਸ ਕਰਕੇ ਨਿਊਯਾਰਕ ਦੇ ਰਿਪਰੈਜ਼ੈਂਟੇਟਿਵ ਮਾਈਕ ਲੌਲਰ ਆ, ਉਹਨਾਂ ਨੇ ਕਿਹਾ ਵੀ ਮੈਂ ਤਾਂ ਬਹੁਤ ਜ਼ਿਆਦਾ ਅਪਸੈਟ ਹੈਗਾ ਆ ਵੀ ਇਹਦੇ ਤੇ ਕਿਉਂ ਨਹੀਂ ਜਿਹੜਾ ਆ ਰਿਪਬਲਿਕਨ ਸਾਥ ਦੇ ਰਿਹਾ, ਜਦ ਕਿ 8 ਡੈਮੋਕ੍ਰੇਟਸ ਨੇ ਗਵਰਨਮੈਂਟ ਸ਼ਟਡਾਊਨ ਨੂੰ ਬਚਾਉਣ ਤੋਂ ਸਾਥ ਦਿੱਤਾ ਸੀ ਵੀ ਹਾਂ ਅਸੀਂ ਇਹਦੇ ਉੱਤੇ ਵੋਟ ਕਰਾਂਗੇ। ਹੁਣ ਇਹ ਕਹਿੰਦੇ ਵੀ ਵੋਟ ਵੀ ਨਹੀਂ ਕਰਨੀ। ਤੇ ਇਹਨੂੰ ਦੇਖਦੇ ਹੋਏ ਹੁਣ ਇਹ ਖਬਰ ਆ ਰਹੀ ਹੈ ਕੁਛ ਜਿਹੜੇ ਸੈਂਟਰਿਸਟ ਰਿਪਬਲਿਕਨਸ ਆ ਉਹਨਾਂ ਨੇ ਰਿਵੋਲਟ ਕਰਤਾ ਆ ਤੇ ਉਹ ਪਟੀਸ਼ਨ ਸਾਈਨ ਕਰਨ ਜਾ ਰਹੇ ਆ ਤਾਂ ਕਿ ਓਬਾਮਾ ਕੇਅਰ ਫੰਡਿੰਗ ਦੇ ਉੱਤੇ ਵੋਟ ਕੀਤੀ ਜਾ ਸਕੇ। 218 ਸਿਗਨੇਚਰਸ ਜਿਹੜੇ ਆ ਚਾਹੀਦੇ ਹੈਗੇ ਆ ਵੋਟ ਦੇ ਲਈ, ਤੇ 214 ਡੈਮੋਕ੍ਰੇਟ ਸਾਰੇ ਬਿਲਕੁਲ ਉਹ ਕਹਿੰਦੇ ਵੀ ਅਸੀਂ ਐਗਰੀ ਆ। ਮਿਨੋਰਿਟੀ ਲੀਡਰ ਹਕੀਮ ਜ਼ੈਫਰੀਜ਼ ਜੋ ਨਿਊਯਾਰਕ ਤੋਂ ਹੈਗੇ, ਉਹਨਾਂ ਨੇ ਦੱਸਿਆ ਤੇ 4 ਦੇ ਕਰੀਬ ਕਹਿੰਦੇ ਵੀ ਜੋ ਰਿਪਬਲਿਕਨ ਆ ਕਾਂਗਰਸਮੈਨ ਉਹ ਆਲਰੇਡੀ ਐਗਰੀ ਹੋ ਗਏ ਹੈਗੇ ਆ। ਸੋ ਮੇ ਵੀ ਸ਼ਾਇਦ ਹੋਰ ਵੀ ਜ਼ਿਆਦਾ ਹੋ ਜਾਣ। ਜਿਹੜੇ 4 ਰਿਪਬਲਿਕਨਸ ਐਗਰੀ ਹੋਏ ਆ ਉਹਨਾਂ 'ਚ ਰਿਪਰੈਜ਼ੈਂਟੇਟਿਵ ਬ੍ਰਾਇਨ ਫਿਟਜ਼ਪੈਟਰਿਕ ਰਿਪਬਲਿਕਨ ਪੈਂਸਿਲਵੇਨੀਆ ਤੋਂ ਆ, ਮਾਈਕ ਲੌਲਰ ਰਿਪਬਲਿਕਨ ਨਿਊਯਾਰਕ ਤੋਂ ਆ, ਰੌਬ ਬ੍ਰੇਸ਼ਨ ਰਿਪਬਲਿਕਨ ਪੈਂਸਿਲਵੇਨੀਆ ਤੋਂ, ਤੇ ਰਾਇਨ ਮੈਕੈਂਜ਼ੀ ਰਿਪਬਲਿਕਨ ਇਹ ਪੈਂਸਿਲਵੇਨੀਆ ਤੋਂ ਹੈਗੇ ਆ। 4 ਦੇ ਜਿਹੜੇ ਡਿਸਟ੍ਰਿਕਟ ਹੈਗੇ ਆ ਉਹ ਹਾਊਸ ਦੀ ਜਿਹੜੀ ਮੈਜੋਰਿਟੀ ਹੈਗੀ GOP ਦੀ ਉਹ ਤੋੜ ਸਕਦੇ ਜੇ 4 ਕੈਂਡੀਡੇਟ ਲੂਜ਼ ਕਰ ਗਏ। ਕਿਉਂਕਿ ਸੋ ਇਸ ਕਰਕੇ ਹੁਣ ਉੱਥੇ ਉਹਨਾਂ ਨੂੰ ਆਪਣੀ ਜੌਬ ਦਾ ਵੀ ਖਤਰਾ ਹੈ ਤੇ ਉਹ ਕਹਿੰਦੇ ਵੀ ਨਹੀਂ, ਅਸੀਂ ਰਿਪਬਲਿਕਨ ਜਿਹੜੇ 4 ਹੀ ਆ ਡੈਮੋਕ੍ਰੇਟ ਦਾ ਸਾਥ ਦੇਵਾਂਗੇ ਤੇ ਅਸੀਂ ਕਹਾਂਗੇ ਵੀ ਹਾਂ ਇਹਦੇ ਤੇ ਵੋਟ ਹੋਣੀ ਚਾਹੀਦੀ ਹੈਗੀ ਆ। ਹਾਲਾਂਕਿ ਫਿਰ ਕਾਂਗਰਸ ਤੋਂ ਬਾਅਦ ਫਿਰ ਸੈਨੇਟ 'ਚ ਵੀ ਜਾਣੀ ਆ। ਸੈਨੇਟ ਦੇ ਵਿੱਚ ਤਾਂ ਮੈਜੋਰਿਟੀ ਰਿਪਬਲਿਕਨਸ ਦੀ ਹੈਗੀ ਆ, ਪਰ ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ ਰਿਪਬਲਿਕਨਸ ਦੇ ਉੱਤੇ। ਬਹੁਤ 54% ਈਵਨ ਰਿਪਬਲਿਕਨਸ ਵੀ ਕਹਿ ਰਹੇ ਆ ਕਿ ਨਹੀਂ, ਇਹ ਐਕਸਟੈਂਸ਼ਨ ਹੋਣੀ ਚਾਹੀਦੀ ਆ ਕਿਉਂਕਿ ਰਿਪਬਲਿਕਨਸ ਨੂੰ ਵੀ ਜਿਹੜੀ ਸਬਸਿਡੀ ਆ ਉਹ ਮਿਲ ਰਹੀ ਹੈਗੀ ਜੀ। ਉਹਨਾਂ ਦੇ ਵੋਟਰ ਬੇਸ ਨੂੰ ਵੀ ਉਹ ਸਬਸਿਡੀ ਚਾਹੀਦੀ ਆ ਤੇ ਇਸ ਟਾਈਮ ਮੁੱਦਾ ਸੋ ਹੱਥ ਖੜੇ ਕਰ ਗਏ ਆ, ਧੋਖਾ ਦੇ ਗਏ ਆ, ਜੋ ਮਰਜ਼ੀ ਕਈ ਸ਼ਬਦ ਜਿਹੜੇ ਉਹ ਵਰਤੇ ਜਿਹੜੇ ਇਸ ਟਾਈਮ ਜਾ ਰਹੇ ਆ ਉਹਨਾਂ ਦੇ ਕ੍ਰਿਟਿਕਸ ਦੇ, ਜਿਹੜਾ ਦੁਬਾਰਾ ਵੀ ਸ਼ਟਡਾਊਨ ਖਿਲਾਉਣ ਦੇ ਲਈ ਤਾਂ ਤੁਸੀਂ ਉਦੋਂ ਵਾਅਦਾ ਕੀਤਾ ਸੀਗਾ ਵੀ ਇਸ ਦੇ ਉੱਤੇ ਵੋਟਿੰਗ ਕਰਾਵਾਂਗੇ। ਪਰ ਜਿਹੜੇ ਮਾਈਕ ਜੌਨਸਨ ਆ ਉਹ ਤਾਂ ਛੁੱਟੀ ਮੱਲਾ ਦਾ ਛੁੱਟੀ ਨੂੰ ਹੁਣ ਚੱਲੇ ਆ ਵੀ ਬਸ ਇੱਕ ਹਿਸਾਬ ਦੇ ਨਾਲ ਆਈ ਜਾਣੀਆਂ। ਹੁਣ ਹੌਲੀਡੇ ਸੀਜ਼ਨ ਆ ਰਿਹਾ ਆ ਉਸ ਤੋਂ ਪਹਿਲਾਂ ਸੋ 22 ਮਿਲੀਅਨ ਅਮਰੀਕਨਸ ਦੀ, ਹਰਜੋਤ ਸਿੰਘ ਜੀ, ਹੈਲਥ ਕੇਅਰ ਜੈਪਰਡੀ ਦੇ ਵਿੱਚ ਆ ਇਸ ਟਾਈਮ ਜੇ ਜਿਹੜੀਆਂ ਇਹ ਅਫੋਰਡੇਬਲ ਕੇਅਰ ਐਕਟ ਦੀਆਂ ਸਬਸਿਡੀਜ਼ ਆ ਉਹ ਲੈਪਸ ਹੁੰਦੀਆਂ ਆ। ਕਿਉਂਕਿ ਕੱਲ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਆਪਾਂ ਇੱਥੇ ਵੋਟ ਕਰਾਉਣੀ ਹੀ ਨਹੀਂ ਆ, ਇਹਦਾ ਮਤਲਬ ਆ ਵੀ ਇਹ ਲੈਪਸ ਹੋਊਗੀ। ਪਰ ਅੱਜ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਕੁਛ ਕੁ ਜਿਹੜੇ ਰਿਪਬਲਿਕਨਸ ਆ ਉਹ ਰਿਵੋਲਟ ਕੀਤਾ ਆ, ਉਹਨਾਂ ਨੇ ਬੋਲਿਆ ਆ, ਤਾਂ ਉਹਦੇ ਕਰਕੇ ਇਹ ਚੀਜ਼ ਹੋ ਸਕਦਾ ਵੀ ਸ਼ਾਇਦ ਦਬਾਅ ਜਿਹੜਾ ਇਹਨਾਂ ਦੇ ਉੱਤੇ ਮਾਈਕ ਜੌਨਸਨ ਦੇ ਉੱਤੇ ਪੈ ਜਾਵੇ। ਇਹ ਕਾਫੀ ਜ਼ਿਆਦਾ ਜਿਹੜਾ ਰੌਲੇ ਰੱਪੇ ਵਾਲਾ ਕੰਮ ਜਿਹੜਾ ਹਰਜੋਤ ਸਿੰਘ ਜੀ ਰਹਿਣ ਵਾਲਾ ਹੈਗਾ ਆ ਵੀ ਇਹਦੇ ਵਿੱਚ ਅੱਗੇ ਵੰਡ ਕੀ ਜਾ ਰਿਹਾ। ਡਿਸਚਾਰਜ ਪਟੀਸ਼ਨ ਸਭ ਨੇ ਐਪਸਟੀਨ ਫਾਈਲ ਦੇ ਮਾਮਲੇ ਦੇ ਵਿੱਚ
ਸੁਣੀ ਹੋਣੀ ਆ। ਤੇ ਹੁਣ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਵੀ ਇੱਕ ਡਿਸਚਾਰਜ ਪਟੀਸ਼ਨ ਆ ਉਹ ਲਿਆਂਦੀ ਜਾ ਰਹੀ ਆ ਹਾਊਸ ਦੇ ਮਾਈਨੋਰਿਟੀ ਲੀਡਰ ਹਕੀਮ ਜੈਫਰੀਜ਼ ਦੇ ਦੁਆਰਾ। ਉਹ ਕਹਿ ਰਹੇ ਵੀ 214 ਡੈਮੋਕ੍ਰੇਟਸ ਔਨ ਬੋਰਡ ਹੈਗੇ ਆ। ਸੋ ਇਹਨਾਂ ਨੂੰ ਜਿੱਦਾਂ 4 ਜਿਹੜੇ ਰਿਪਬਲਿਕਨਸ ਆ ਉਹ ਇਸ ਪਾਸੇ ਵੱਲ ਨੂੰ ਮਦਦ ਕਰਨ ਦੇ ਲਈ ਆ ਰਹੇ ਆ। ਸੋ ਦੇਖਦੇ ਆ ਕੀ ਇਸ ਦੇ ਵਿੱਚ ਅੱਗੇ ਬਣਦਾ ਹੈਗਾ ਆ। 2021 ਦੇ ਵਿੱਚ ਜਦ ਬਾਈਡਨ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਿਹੜੇ ਪ੍ਰੀਮੀਅਮਸ ਆ ਉਹਨਾਂ ਨੂੰ ਕੈਪ ਕੀਤਾ ਗਿਆ ਸੀਗਾ ਬੈਂਚਮਾਰਕ ਪਲਾਨਸ ਦੇ ਲਈ 8.5% ਆਫ ਦਾ ਇਨਕਮ, ਵੀ ਉਸ ਦੇ ਹਿਸਾਬ ਦੇ ਨਾਲ ਇਹਨਾਂ ਨੇ ਲਿਆਂਦੀ ਸੀਗੀ। ਤੇ ਹੁਣ ਇਹ ਜਿਹੜੀ ਹੁਣ ਸ਼ਸ਼ੋਪੰਤ ਜਾਂ ਕਹਿ ਲਓ ਵੀ ਇਹ ਜਿਹੜਾ ਰੌਲਾ ਰੱਪਾ ਹਰਜੋਤ ਸਿੰਘ ਜੀ ਪਿਆ ਆ ਇਹਦਾ ਨਿਤਾਰਾ ਨਾ ਹੋਣ ਦੇ ਕਰਕੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਅਗਲੇ ਮਹੀਨੇ ਤੋਂ ਯਾਨੀ ਕਿ ਚੜ੍ਹਦੇ ਸਾਲ ਦੇ ਵਿੱਚ ਲੋਕਾਂ ਦਾ ਪ੍ਰੀਮੀਅਮ ਦੇਖ ਕੇ ਹੀ ਕੰਮ ਦਿਲ ਘਬਰਾਉਣ ਵਾਲੀ ਗੱਲ ਜਿਹੜੀ ਆ ਉਹ ਬਣ ਜਾਣੀ ਹੈਗੀ ਆ। ਆਲਰੇਡੀ ਆਪਾਂ ਅਫੋਰਡੇਬਲ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਆ ਤੇ ਉਸ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਊਗਾ। ਜੀਓਪੀ ਦੇ ਜਿਹੜੇ ਸੈਂਟਰਿਸਟ ਆ ਉਹ ਨਿਊਕਲੀਅਰ ਆਪਸ਼ਨ ਨੂੰ ਉਹਨਾਂ ਨੇ ਵਰਤਿਆ ਆ ਮਾਈਕ ਜੌਨਸਨ ਦੇ ਨਾਲ ਫਾਈਟ ਨੂੰ ਜਿਹੜਾ ਉਹ ਲੈ ਕੇ। ਸੋ ਜਿਨ੍ਹਾਂ 4 ਦਾ ਤੁਸੀਂ ਨਾਮ ਲਿਆ ਸੀਗਾ ਵੀ ਇਹ ਹੁਣ ਡੈਮੋਕ੍ਰੇਟਸ ਦੇ ਨਾਲ ਮਿਲ ਕੇ ਜਿਹੜੀ ਡਿਸਚਾਰਜ ਪਟੀਸ਼ਨ ਆ ਉਸ ਦੇ ਜ਼ਰੀਏ ਫਿਰ ਹਰਜੋਤ ਸਿੰਘ ਜੀ ਵੋਟ ਉਹਨਾਂ ਨੂੰ ਕਰਵਾਉਣੀ ਪੈਂਦੀ ਆ। ਸੋ ਹੁਣ ਮਾਈਕ ਜੌਨਸਨ ਸ਼ਾਇਦ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਇਸ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰਨੀ ਪਊਗੀ, ਕਿਉਂਕਿ ਮੈਜੋਰਟੀ ਹਾਊਸ ਦੇ ਜਿਹੜੇ ਮੈਂਬਰਸ ਆ ਇਸ ਉੱਤੇ ਕਾਰਵਾਈ ਜਿਹੜੀ ਆ ਉਹ ਚਾਹ ਰਹੇ ਨੇ, ਜਿਸ ਦੇ ਵਿੱਚ ਜਿਹੜੇ ਸਿਰਫ 4 ਰਿਪਬਲਿਕਨਸ ਆ ਉਹਨਾਂ ਨੇ ਹੀ ਜਿਹੜਾ ਇਸ ਵਿੱਚ ਸਾਥ ਦਿੱਤਾ ਹੈਗਾ ਆ। ਸੋ ਇਹ ਪੁਸ਼ ਕਰ ਰਹੇ ਨੇ ਲੋਕ ਅਫੋਰਡੇਬਲ ਕੇਅਰ ਐਕਟ ਦੀ ਜਿਹੜੀ ਕਵਰੇਜ ਆ ਉਸ ਨੂੰ ਲੈ ਕੇ ਚਿੰਤਤ ਬਣੇ ਪਏ ਨੇ। ਇਹ ਜਿਹੜੀਆਂ ਇਨਹਾਂਸਡ ਸਬਸਿਡੀਜ਼ ਫੈਡਰਲ ਲੈਵਲ ਦੇ ਉੱਤੇ ਮਿਲਦੀਆਂ ਸੀਗੀਆਂ ਉਹ ਬੰਦ ਅਦਰਵਾਈਜ਼ ਹੋ ਜਾਣਗੀਆਂ 1 ਜਨਵਰੀ ਤੋਂ, ਤੇ ਉਹਦਾ ਬਹੁਤ ਵੱਡਾ ਜਿਹੜਾ ਅਸਰ ਪੈਣਾ ਹਰਜੋਤ ਸਿੰਘ ਜੀ। ਹੁਣ ਜਿੱਦਾਂ ਹੁਣ ਤੁਸੀਂ ਉਦਾਹਰਨ ਜਿਹੜੀ ਉਹ ਦੇ ਰਹੇ ਆ ਵੀ ਕਿਸੇ ਦਾ $100 ਆ ਤੇ ਪਰ ਅਸਲ 'ਚ ਪ੍ਰੀਮੀਅਮ 2200 ਆ ਤੇ ਉਹਨੇ ਤਾਂ ਕਰਾਉਣੀ ਨਹੀਂ। ਫਿਰ ਆਬਵੀਅਸ ਜੀ ਗੱਲ ਆ ਉਹ ਕਿੱਦਾਂ ਜਿਹੜਾ ਉਹ ਅਫੋਰਡ ਕਰ ਹੀ ਨਹੀਂ ਸਕਦੇ, ਵੀ ਉਹ ਤਾਂ ਇੰਪੋਸੀਬਲ ਜੀ ਜਿਹੜੀ ਉਹ ਗੱਲ ਆ। ਵੀ ਤੁਹਾਡੀ ਮੌਰਗੇਜ ਦੇ ਨਾਲ ਜੇ ਹੁਣ ਪ੍ਰੀਮੀਅਮ ਜ਼ਿਆਦਾ ਹੋਊਗਾ ਤੇ ਬੰਦੇ ਨੇ ਉਹ ਥੋੜੀ ਦੇ ਹੋਣਾ ਆਮ ਬੰਦੇ ਕੋ। ਮੈਜੋਰਟੀ ਦੇ ਵਿੱਚ ਤਾਂ ਲੋਕ ਮਿਡਲ ਕਲਾਸ ਲੋਅਰ ਮਿਡਲ ਕਲਾਸ ਇਸ ਸ਼੍ਰੇਣੀ ਦੇ ਵਿੱਚ ਆਰਥਿਕਤਾ ਦੀ ਚਾਹੁੰਦੇ ਆ ਤੇ ਉਹ ਤਾਂ ਵਿਦਆਊਟ ਸਬਸਿਡੀ ਤਾਂ ਹੈਲਥ ਇੰਸ਼ੋਰੈਂਸ ਰਹਿ ਹੀ ਨਹੀਂ ਸਕਦੀ। ਸੋ ਕਾਫੀ ਜ਼ਿਆਦਾ ਇਸ ਟਾਈਮ ਗੁੱਥਮ ਗੁੱਥਾ ਜਿਹੜਾ ਆ ਉਹ ਹਰਜੋਤ ਸਿੰਘ ਜੀ ਜਿਹੜਾ ਉਹ ਚੱਲ ਰਿਹਾ ਆ। ਹਾਊਸ ਦੇ ਜਿਹੜੇ ਜੀਓਪੀ ਲੀਡਰ ਆ ਉਹ ਕਹਿੰਦੇ ਵੀ ਅੱਗੇ ਵੱਧ ਰਹੇ ਆ ਇਸ ਦੇ ਵਿੱਚ। ਜਿੱਦਾਂ ਆਪਾਂ ਕੱਲ ਮਾਈਕ ਜੌਨਸਨ ਹੁਣਾਂ ਦੀ ਗੱਲ ਦੱਸੀ ਸੀ, ਚਾਹੇ 4 ਜਿਹੜੇ ਸੈਂਟਰਿਸਟ ਰਿਪਬਲਿਕਨ ਡੈਮੋਕ੍ਰੇਟਾਂ ਦੇ ਨਾਲ ਰਲੇ ਆ, ਪਰ ਮੈਜੋਰਟੀ ਦੇ ਵਿੱਚ ਜਿਹੜੇ ਜੀਓਪੀ ਲੀਡਰਸ ਆ ਉਹ ਇਸ ਦੇ ਵਿੱਚ ਅੱਗੇ ਵੱਧ ਰਹੇ ਆ ਵੀ ਜਿਹੜੇ ਓਬਾਮਾ ਕੇਅਰ ਦੀਆਂ ਸਬਸਿਡੀਜ਼ ਆ ਉਹ ਲੈਪਸ ਹੋਣ ਦਿੱਤੀਆਂ ਜਾਣ। ਸੋ ਇਹਦੇ ਨਾਲ ਵੀ ਜਿਹੜਾ ਹਰਜੋਤ ਸਿੰਘ ਜੀ ਖਾਸਾ ਅਸਰ ਓਵਰਆਲ ਜਿਹੜਾ ਉਹ ਪਵੇਗਾ। ਸੋ ਟਫ ਡਿਸੀਜਨਸ ਇਨ ਮੇਕਿੰਗ ਜਿਹੜੇ ਅਫੋਰਡੇਬਲ ਕੇਅਰ ਐਕਟ ਦੇ ਜਿਹੜੇ ਵੱਧ ਰਹੇ ਪ੍ਰੀਮੀਅਮ ਆ ਉਸ ਨੂੰ ਜਿਹੜਾ ਉਹ ਲੈ ਕੇ, ਜਿਹਦੇ ਨਾਲ ਐਨਰੋਲੀ ਆ ਉਹਨਾਂ ਨੂੰ ਹੁਣ ਬਹੁਤ ਹੀ ਸਖਤ ਫੈਸਲੇ ਜਿਹੜੇ ਉਹ ਲੈਣੇ ਪੈਣਗੇ ਵੀ ਆਉਂਦੇ ਸਮੇਂ ਦੇ ਵਿੱਚ ਇੰਸ਼ੋਰੈਂਸ ਉਹਨਾਂ ਨੇ ਰੱਖਣੀ ਆ ਜਾਂ ਨਹੀਂ ਜੀ। ਸੋ ਹੋਪਫੁਲੀ ਦੇਖਦੇ ਕੀ ਹੁੰਦਾ, ਪਰ ਇਸ ਵੇਲੇ ਮੇਨ ਇਸ਼ੂ ਬਣ ਗਿਆ ਹੈਗਾ 22 ਮਿਲੀਅਨ ਲੋਕਾਂ ਦੇ ਲਈ।